देश की चूल्हे ते रख दिओ, ਉਹਨੂੰ ਵੇਖਣਾ ਹੈ, ਥਾਲੀ ਚੁੱਕਣੀ ਬੁੱਕ ਪਾਣੀ ਵਿੱਚ ਜਾ ਪੈਂਦਾ ਹੈ। ਉਹ ਜਿਹੜਾ ਭਾਪ ਦਾ ਹੁੰਦਾ ਹੈ ਜੇ ਜੂ ਹੋਵੇ ਤਾਵੜੀ, ਉੱਤੇ ਹੋਵੇ ਢੱਕਣ, ਹਾਂਡੀ ਮਿੱਟੀ ਦੀ ਹਾਂਡੀ, ਉਹ ਪਾਣੀ ਅਸੀਂ ਖੁਸ਼ਕ ਕੀਤੀ ਰੱਖਦਾ ਹੈ। ਕਈ ਵਾਰ ਘਿਓ ਵੇ ਵਿੱਚੋਂ ਸਿਮਦਾ ਹੈ ਚੱਪਣ ਚੋਂ। ਤੇ ਜਿਹੜੀ ਹੁਣ ਦੇਗ ਧਰ ਦਿੰਦੇ ਨੇ, ਉੱਤੇ ਪਰਾਤਾਂ ਦਿੰਦੇ ਨੇ, ਪਰਾਤ ਪਾੜਦੇ ਨੇ, 2 ਬੁੱਕ ਪਾਣੀ ਵਿੱਚ ਲਗਾ ਜਾਂਦਾ ਹੈ। ਜੇ ਦੇਗ ਦੇ ਉੱਤੇ ਹੋਵੇ ਕਨਾਲੀ ਮਿੱਟੀ ਦੀ ਜਾਂ ਹੋਵੇ ਘੜਾ। ਘੜੇ ਦੇ ਪਾਣੀ ਦਾ ਤੇ ਆਮ ਪਾਣੀ ਦਾ ਕੀ ਫਰਕ ਹੈ? ਘੜੇ ਦਾ ਤੇ ਆਮ ਪਾਣੀ ਦਾ, ਘੜਾ ਦਾ ਜੀ ਬੜਾ ਦੁੱਖ ਬਿਮਾਰੀਆਂ ਘਟਦਾ ਹੈ। ਘੜਾ ਜ਼ਿੰਦਗੀ ਹੈ। ਹਾਂ ਜ਼ਿੰਦਗੀ ਹੈ। ਦੂਜਾ ਪਾਣੀ ਮੌਤ ਹੈ। ਦੂਜਾ ਪਾਣੀ ਆ ਫਰਿੱਜ ਚੋਂ ਕੱਢੋ, ਨਿਰਾ ਦੁੱਖ। ਅੱਛਾ। ਤੇ ਘੜੇ ਦਾ ਪਾਣੀ ਪੀ ਛੇਤੀ ਤਰੇ ਨਹੀਂ ਲੱਗਣੀ। ਅੱਛਾ। ਮਾਲ ਛੱਡਿਆ ਹੁੰਦਾ ਚਰਾਂ ਦੇ ਸਾਂ। ਅੱਛਾ। ਸ਼ੌਂਕ ਇਹਨਾਂ ਕੋ ਤੇਰ ਦੀ ਲਾਹ ਲੈਣੀ, ਟੋਏ ਚੋਂ ਮਿੱਟੀ ਪਾ ਲੈਣੀ, ਕਰੀ ਲੋਕਾਂ ਤੇ ਪਾਣੀ ਸੌਂ ਜਾਣਾ। ਮੈਂ ਘੁੱਟ ਕੇ ਚੱਕ ਤੇ ਇੱਕ ਮਨੇ ਕਰਕੇ ਦੀਵਾ ਲਾ, ਕੁੱਜੀ ਲਾ, ਔਲੀ ਔਲੀ ਪਿੰਨਾ ਸਿੱਧਾ ਹੋ ਗਿਆ, ਫਿਰ ਵੱਲ ਸਿੱਖ ਲਿਆ। ਇਹ ਕਿੰਨੇ ਕੁ ਉਮਰ ਦੀ ਗੱਲ ਹੈ? ਇਹ ਕਿੰਨੀ ਉਮਰ ਦੀ ਗੱਲ ਹੈ ਤੁਹਾਡੀ? ਇਹ ਜੀ ਉਦੋਂ ਬੱਚਿਆਂ ਦੀ। ਅੱਛਾ, ਛੋਟੇ ਛੋਟੇ ਹੁੰਦੇ ਆ? ਕੋਈ ਛੋਟੇ ਹੁੰਦੇ, ਜਦੋਂ ਜਿਹੜਾ ਕੋਈ ਛੋਟਾ ਵੇਖ ਲਓ ਮਾਲ ਚਰਾ ਲੈਂਦਾ ਬਾਲ। ਅੱਛਾ। ਵੱਲ ਲਿਆਂ ਦਾ। ਅੱਛਾ। ਏਡਾ ਕੋ ਮੈਂ ਸਾਂ। ਸ਼ੌਕ ਪੈ ਗਿਆ। ਸ਼ੌਂਕ ਪੈ ਗਿਆ। ਲੱਤ ਨਹੀਂ ਸੀ ਪੂਰੀ ਅਪੜਦੀ ਜੀ। ਚੱਕ ਤੇ ਵਿੰਗਿਆ ਹੋ ਕੇ ਗੇੜ ਲੈਣਾ। ਔਲੀ 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 ਔਲੀ, ਨਾਲੇ ਵੱਲ ਆਉਂਦਾ ਰਿਹਾ, ਨਾਲੇ ਲੱਤ ਅਪੜਦੀ ਰਹੀ। ਪਹਿਲੇ ਕੀ ਬਣਾਉਣਾ ਸ਼ੁਰੂ ਕੀਤਾ? ਪਹਿਲੇ ਤਾਂ ਲਾਂਦਾ ਸਾ, ਕਦੇ ਦੀਵਾ ਕਦੇ ਕੁਜੀ, ਇਹਦੇ ਤੇ ਤਾਂ ਵੱਲ ਸਿੱਖਿਆ ਹੈ। ਅੱਛਾ। ਫਿਰ ਅਗਾਂ ਲੱਗ ਪਏ ਚੱਪਣ ਲਾਵਣ, ਫਿਰ ਭਾਂਡੇ ਬਣਾਵਣ, ਮਤਲਬ ਘੜੇ ਚਾਟੀਆਂ ਸਾਰਾ ਕੁਝ ਘੜਿਆ ਹੈ। ਅੱਛਾ। ਫਿਰ ਘੜਨ ਲੱਗ ਪਿਆ। ਫਿਰ ਮੈਂ ਥੱਥੇ ਨਾਲ ਘੜਾਂ। ਅੱਛਾ। ਫਿਰ ਕੋਪਰੇ 'ਚ ਪਾਵਾਂ। ਥੱਥਾ ਕੀ ਹੁੰਦਾ? ਲਿਆ ਫਾੜ ਕੇ। ਥੱਥਾ ਜਿਹੜਾ ਫੇਰਨੇ ਆ, ਗਿੱਦੜ ਗਲਿਆਂ ਤੇ ਵੇਖ ਲਿਆ ਕਿ ਨਹੀਂ? ਅੱਛਾ ਅੱਛਾ, ਉਹ ਥੱਥਾ ਹੈ। ਤੇ ਕਨੇਰਾ ਜਿਹੜਾ ਵਿੱਚ ਫੜੀ ਦਾ ਉਹ ਵੀ ਲਿਆ। ਅੱਛਾ। ਧਰੋਖੂ ਲਿਆ ਜਿਹੜਾ ਵਿੱਚ ਠੋਕੂ ਦਾ ਹੈ। ਅੱਛਾ। ਲਿਆ ਧਰੋਖੂ ਵੀ, ਡੰਡਾ ਪਾ, ਡੰਡੇ ਵਾਲਾ। ਅੱਛਾ। ਇਹਦੇ ਨਾਲ ਵਿੱਚੋਂ ਵੱਟ ਕੱਢੀ ਦੇ ਨੇ। ਇਹ ਧਰੋਖੂ ਵਿੱਚੋਂ ਭਾਂਡਾ ਠੋਕੀਦਾ ਹੈ। ਘੜਾ ਘੁੜਾ। ਇਹ ਰੱਖੀਦਾ ਹੱਥ ਜੋ ਘੜੇ ਦੇ ਵਿੱਚ। ਅੱਛਾ। ਉਹਦੇ ਨਾਲ ਉੱਤੋਂ ਕੁੱਟੀਦਾ ਹੈ। ਆ ਜਿਹੜਾ ਜੇ ਇਹ ਨਿਰਾ ਆ ਨਾ ਰੱਖੀਏ ਤੇ ਫਿਰ ਭਾਂਡਾ ਵਿੱਚ ਬਹਿ ਜਾਏਗਾ। ਆ ਗਿੱਦੜ ਗਲਿਆਂ ਲਾਈਦਾ। ਇਹ ਗਿੱਦੜ ਗਲਿਆਂ ਤੇ ਫੇਰੀ ਜਾ, ਉਹਦੇ ਨਾਲ ਦੱਸੀ ਜਾ। ਅੱਛਾ। ਉਦੋਂ ਤਾਂ ਫਿਰ ਤੁਹਾਡੇ ਨਾਲ ਪਿਆਰ ਨਾਲ ਹੀ ਗੱਲ ਕਰਨੀ ਪੈਂਦੀ ਹੋਵੇ ਜੋ ਤੁਹਾਡੇ ਹੱਥ ਜੇ ਹੁੰਦੇ ਨੇ। ਆਹੋ ਮਾਸ਼ਾਅੱਲਾ, ਅੱਲਾ ਮੀਆਂ ਤੰਦਰੁਸਤੀ ਵੀ ਦੇ ਦਿੰਦਾ। ਤੇ ਫਿਰ ਵੱਲ ਆ ਗਿਆ। ਅੱਲਾ ਪਾਕ ਤੰਦਰੁਸਤੀ ਦੇ। ਫਿਰ ਆਪ ਦਾ ਕੀਤੀ ਜਾਣੇ ਆ, ਰੋਜੀ ਦਾ ਮਸਲਾ ਹੈ। ਅੱਛਾ, ਘੜੇ ਦੇ ਪਾਣੀ ਦਾ ਤੇ ਆਮ ਪਾਣੀ ਦਾ ਕੀ ਫਰਕ ਹੈ? ਘੜੇ ਦਾ ਤੇ ਆਮ ਪਾਣੀ ਦਾ, ਘੜਾ ਦਾ ਜੀ ਬੜਾ ਦੁੱਖ ਬਿਮਾਰੀਆਂ ਘਟਦਾ ਹੈ। ਘੜਾ ਜ਼ਿੰਦਗੀ ਹੈ। ਹਾਂ ਜ਼ਿੰਦਗੀ ਹੈ। ਦੂਜਾ ਪਾਣੀ ਮੌਤ ਹੈ। ਦੂਜਾ ਪਾਣੀ ਆ ਫਰਿੱਜ ਚੋਂ ਕੱਢੋ, ਨਿਰਾ ਦੁੱਖ। ਅੱਛਾ। ਤੇ ਘੜੇ ਦਾ ਪਾਣੀ ਪੀ ਛੇਤੀ ਤਰੇ ਨਹੀਂ ਲੱਗਣੀ। ਅੱਛਾ। ਜੇ ਗੁੜ ਦਾ ਸਰਬਤ ਕਰਕੇ ਪੀ ਲੈ ਤੇ ਉਹ ਹੁੰਦਾ ਮਿਹਦੇ ਵਾਸਤੇ ਬੜਾ ਮੁਫੀਦ ਹੈ। ਜਿਨ੍ਹਾਂ ਲੋਕਾਂ ਨੂੰ ਮਿਹਦੇ ਅੰਦਰ ਗਰਮੀ ਹੈ, ਉਹ ਘੜੇ ਦਾ ਪਾਣੀ ਇਸਤੇਮਾਲ ਕਰਨ। ਔਰ ਮਿੱਟੀ ਦੀ ਜਿਹੜੀ ਹਾਂਡੀ ਹੈ ਉਹਦੇ ਅੰਦਰ ਸਾਲਨ ਪਕਾ ਕੇ ਇਸਤੇਮਾਲ ਕਰਕੇ ਵੇਖੋ, ਉਹਦਾ ਜ਼ਾਇਕਾ ਵੀ ਬਹੁਤ ਅੱਛਾ ਹੈ ਔਰ ਉਹ ਸਾਲਨ ਵੀ ਮਜ਼ੇਦਾਰ ਹੋਏਗਾ। ਅੱਛਾ। ਮਿੱਟੀ ਦੇ ਬਰਤਨ 'ਚ ਕੋਈ ਵੀ ਚੀਜ਼ ਤੁਸੀਂ ਪਕਾ ਕੇ ਵੇਖ ਲਓ, ਜਿਹੜੇ ਹੁਣ ਸਟੀਲ ਦੇ ਬਰਤਨ ਨਿਕਲੇ ਨੇ, ਇਹ ਤੇ ਸਾਰੀਆਂ ਬਿਮਾਰੀਆਂ ਨੇ। ਮਿੱਟੀ ਦੇ ਬਰਤਨਾਂ ਅੰਦਰ ਫਾਇਦੇ ਹੀ ਫਾਇਦੇ ਨੇ। ਤੁਸੀਂ ਗੱਲ ਕਰਨ ਲੱਗੇ ਹਜੇ। ਦੇਸ਼ ਕੀ ਚੁੱਲ੍ਹੇ ਤੇ ਰੱਖ ਦਿਓ, ਉਹਨੂੰ ਵੇਖਣਾ ਹੈ, ਥਾਲੀ ਚੁੱਕਣੀ ਬੁੱਕ ਪਾਣੀ ਵਿੱਚ ਜਾ ਪੈਂਦਾ ਹੈ। ਉਹ ਜਿਹੜਾ ਭਾਪ ਦਾ ਹੁੰਦਾ ਹੈ। ਜੇ ਜੂ ਹੋਵੇ ਤਾਵੜੀ, ਉੱਤੇ ਹੋਵੇ ਢੱਕਣ, ਹਾਂਡੀ ਮਿੱਟੀ ਦੀ ਹਾਂਡੀ, ਉਹ ਪਾਣੀ ਅਸੀਂ ਖੁਸ਼ਕ ਕੀਤੀ ਰੱਖਦਾ ਹੈ। ਕਈ ਵਾਰ ਘਿਓ ਵੇ ਵਿੱਚੋਂ ਸਿਮਦਾ ਹੈ ਚੱਪਣ ਚੋਂ। ਤੇ ਜਿਹੜੀ ਹੁਣ ਦੇਗ ਧਰ ਦਿੰਦੇ ਨੇ, ਉੱਤੇ ਪਰਾਤਾਂ ਦਿੰਦੇ ਨੇ, ਪਰਾਤ ਪਾੜਦੇ ਨੇ, 2 ਬੁੱਕ ਪਾਣੀ ਵਿੱਚ ਲਗਾ ਜਾਂਦਾ ਹੈ। ਜੇ ਦੇਗ ਦੇ ਉੱਤੇ ਹੋਵੇ ਕਨਾਲੀ ਮਿੱਟੀ ਦੀ ਜਾਂ ਹੋਵੇ ਘੜਾ, ਉਹ ਪਾਣੀ ਖਿੱਚਦਾ ਹੈ ਦੇਗ ਦਾ। ਜਿਹੜਾ ਚੱਪਣ ਹੁੰਦਾ ਨਾ, ਉਹ ਪਾਣੀ ਜਿਹੜਾ ਨਾ ਖੁਸ਼ਕ ਕਰਦਾ ਹੈ, ਉਹ ਆਪਣੇ ਅੰਦਰ ਪਾਣੀ ਨੂੰ ਜਜ਼ਬ ਕਰਦਾ ਥੱਲੇ। ਮੈਂ ਉਹਨਾਂ ਦਾ ਬੇਟਾ ਜੀ। ਕੀ ਇਸਮੇ ਗ੍ਰਾਮੀ ਤੁਹਾਡਾ? ਮੁਹੰਮਦ ਅਮੀਨ ਸਾਦਕ, ਕਾਰੀ ਮੁਹੰਮਦ ਅਮੀਨ ਸਾਦਕ ਪੂਰਾ ਨਾਮ ਹੈ ਮੇਰਾ। ਯਾਸੀਨ ਤੋਂ ਛੋਟਾ ਹੈ। ਤੇ ਇਹਨਾਂ ਦਾ ਬਾਬਾ ਸਾਦਕ ਹੈ ਨਾਮ ਜੀ, ਬਾਬਾ ਮੁਹੰਮਦ ਸਾਦਕ, ਤੇ ਇਹਨਾਂ ਦੇ ਬੇਟੇ ਨੇ, ਤੇ ਇਹ ਮਾਸ਼ਾਅੱਲਾ ਖਤੀਬ ਨੇ ਮਸਜਿਦ 'ਚ। ਤੇ ਤੁਸੀਂ ਮਿੱਟੀ ਦੀ ਹਾਂਡੀ ਬਾਰੇ ਦੱਸਦੇ ਪਏ ਜੀ। ਮੈਂ ਇਹ ਦੱਸ ਰਿਹਾ ਸੀ ਵੀ ਮਿੱਟੀ ਦੇ ਬਰਤਨ ਦੇ ਅੰਦਰ ਪੀਣਾ ਵੀ ਔਰ ਖਾਣਾ ਵੀ ਫਾਇਦੇਮੰਦ ਹੈ, ਕਿਉਂਕਿ ਇਹ ਜਿਹੜਾ ਹਾਂਡੀ ਪਕਾਈ ਦੀ ਤੇ ਸਾਰਾ ਪਾਣੀ ਜਿਹੜਾ ਵਿੱਚ ਜਾਂਦਾ, ਜਦੋਂ ਮਿੱਟੀ ਦੀ ਚੀਜ਼ 'ਚ ਪਕਾਓ, ਉਹ ਜਿਹੜਾ ਉੱਤੇ ਚੱਪਣ ਦੇਈਦਾ ਨਾ, ਉਹ ਸਾਰਾ ਪਾਣੀ ਜਜ਼ਬ ਕਰ ਲੈਂਦਾ, ਉਹ ਆਪਣਾ ਪਾਣੀ ਥੱਲੇ ਨਹੀਂ ਜਾਣ ਦਿੰਦਾ, ਜਦਕਿ ਉਹ ਪਾਣੀ ਨੀਚੇ ਜਾਏਗਾ ਪੱਕਣ ਵਾਲੀ ਚੀਜ਼ ਦੇ, ਉਹ ਨੁਕਸਾਨ ਦਿਆ।
ਔਰ ਇਹ ਚੀਜ਼ਾਂ ਫਾਇਦੇਮੰਦ ਨੇ, ਠੰਡੀਆਂ ਨੇ। ਨਹੀਂ ਇਹ ਵੱਡੇ ਵੱਡੇ ਹੋਟਲਾਂ ਚਾਹੀਦਾ, ਲਾਹੌਰ, ਕਰਾਚੀ, ਇਸਲਾਮਾਬਾਦ ਤੇ ਉੱਥੇ ਮਿੱਟੀ ਦੀਆਂ ਹਾਂਡੀਆਂ ਫਿਰ ਆ ਗਈਆਂ ਹੋਟਲਾਂ ਦੇ ਵਿੱਚ, ਤੋਂ ਆਂਦੇ ਨੇ ਹਾਂਡੀ ਗੋਸ਼ਤ ਤੁਹਾਨੂੰ ਖਵਾਉਣੇ ਆ। ਉਹ ਇਸ ਵਾਸਤੇ ਆਂਦੇ ਨੇ ਵੀ ਲੋਕਾਂ ਦੇ ਮਿਹਦੇ ਅੰਦਰ ਬਹੁਤ ਜ਼ਿਆਦਾ ਗਰਮੀ ਔਰ ਹੀਟ ਅਪ ਹੋਈ ਪਈ ਏ, ਜਿਸ ਵਜ੍ਹਾ ਤੋਂ ਉਹ ਲੋਕੀ ਜਿਹੜਾ ਹੈ ਨਾ ਇਹ ਚੀਜ਼ ਪਸੰਦ ਕਰਨ ਲੱਗ ਪਏ ਨੇ ਵਾਪਸ, ਕਿਉਂਕਿ ਬਿਮਾਰੀਆਂ ਬਹੁਤ ਜ਼ਿਆਦਾ ਹੋ ਗਈਆਂ ਨੇ ਸਟੀਲ ਦੇ ਬਰਤਨਾਂ 'ਚ, ਪਿੱਤਲ ਦੇ ਬਰਤਨਾਂ 'ਚ, ਇਹਨਾਂ ਬਰਤਨਾਂ 'ਚ ਖਾ ਖਾ ਕੇ। ਤਾਂ ਲੋਕਾਂ ਨੂੰ ਹੁਣ ਪਤਾ ਚੱਲ ਰਿਹਾ ਹੈ ਕਿ ਮਿੱਟੀ ਦੇ ਬਰਤਨ 'ਚ ਖਾਣਾ ਪੀਣਾ ਇਹ ਬਹੁਤ ਫਾਇਦੇਮੰਦ ਹੈ। ਲੋਕ ਯਾਨੀ ਵਾਪਸ ਆ ਰਹੇ ਨੇ ਆਪਦੇ ਕਲਚਰ ਪਾਸੇ। ਮਿੱਟੀ ਦੇ ਬਰਤਨ ਇਸਤੇਮਾਲ ਕਰਨੇ ਚਾਹੀਦੇ ਨੇ। ਤਾਂ ਹੋਟਲਾਂ ਵਾਲੇ ਜਿਹੜੇ ਲੋਕ ਨੇ ਉਹਨਾਂ ਨੂੰ ਮਿੱਟੀ ਦੀਆਂ ਹਾਂਡੀਆਂ ਦੇ ਵਿੱਚ ਦਿੰਦੇ ਨੇ ਪਕਾ ਕੇ। ਜੀ 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 ਸਹੀ। ਚਲੋ ਬਾਬਾ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਤੁਸੀਂ ਸਾਨੂੰ ਟਾਈਮ ਦਿੱਤਾ ਹੈ। ਅੱਲਾ ਮੀਆਂ ਤੁਹਾਨੂੰ ਤੰਦਰੁਸਤੀ ਦੇ। ਬੜੀ ਮਿਹਰਬਾਨੀ ਜੀ, ਬਹੁਤ ਸ਼ੁਕਰੀਆ। ਫੇਰ ਵੀ ਤੁਹਾਨੂੰ ਟਾਈਮ ਭਾਈ ਅਸਗਰ ਸਾਹਿਬ ਦੇ ਬੜੇ ਮਸ਼ਕੂਰ ਆ ਜਿਨ੍ਹਾਂ ਨੇ ਆਪਦਾ ਕੀਮਤੀ ਟਾਈਮ ਕੱਢਿਆ ਸਾਡੇ ਕੋਲ ਆਏ। ਵੈਸੇ ਤੇ ਹੁਣ ਚੱਕ ਬੰਦ ਏ, ਤੋ ਇਹਨਾਂ ਦੀ ਅਸੀਂ ਫਰਮਾਇਸ਼ ਤੇ ਇਹਨਾਂ ਕੋਲ ਥੋੜਾ ਘਣਾ ਇਹ ਚੀਜ਼ਾਂ ਚੈੱਕ ਕਰਾਈਆਂ ਨੇ। ਭਾਈ ਅਸਗਰ ਸਾਹਿਬ ਦੀ ਮਿਹਨਤ ਨੂੰ ਅੱਲਾ ਕਬੂਲ ਫਰਮਾਏ। ਔਰ ਇਹ ਜਿਹੜਾ ਹੈ ਨਾ ਇਹਨਾਂ ਦੇ ਚੈਨਲ ਨੂੰ ਤੁਸੀਂ ਚੈੱਕ ਕਰਦੇ ਰਿਹਾ ਕਰੋ, ਵੇਖਦੇ ਰਿਹਾ ਕਰੋ। ਪੰਜਾਬ ਸਪੈਸ਼ਲ, ਪੰਜਾਬ ਸਪੈਸ਼ਲ ਦੇ ਅੰਦਰ ਬੜੀਆਂ ਚੀਜ਼ਾਂ ਇਹ ਭੇਜਦੇ ਨੇ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਤੋਂ ਕਈ ਲੋਕ ਵਾਕਿਫ ਹੀ ਨਹੀਂ ਦੇ। ਇਹ ਜਦੋਂ ਚੈੱਕ ਕਰੋਗੇ ਵੇਖੋਗੇ ਤੇ ਤੁਹਾਨੂੰ ਬੜੀਆਂ ਫਾਇਦੇਮੰਦ ਚੀਜ਼ਾਂ ਹੋਣਗੀਆਂ ਔਰ ਸਾਬਤ ਹੋਣਗੀਆਂ ਜਿਹੜੀਆਂ ਤੁਸੀਂ ਇਹ ਚੀਜ਼ਾਂ ਵੇਖ ਕੇ ਇਸਤੇਮਾਲ ਕਰੋਗੇ। ਅਸੀਂ ਸਰ ਆਪਣਾ ਪੰਜਾਬ ਦਾ ਕਲਚਰ ਤੁਹਾਨੂੰ ਵਿਖਾਣੇ ਆ, ਕਦੀ ਊਠਾਂ ਦਾ ਡਾਂਸ ਵਿਖਾਣੇ ਆ, ਕਦੀ ਊਠਾਂ ਦੀਆਂ ਰੇਸਾਂ ਵਿਖਾਣੇ ਆ, ਕਦੀ ਅਸੀਂ ਘੋੜਿਆਂ ਦੇ ਡਾਂਸ ਵਿਖਾਣੇ ਆ, ਘੋੜਿਆਂ ਦੀਆਂ ਰੇਸਾਂ ਵਿਖਾਣੇ ਆ, ਕਦੀ ਤੁਹਾਨੂੰ ਅਸੀਂ ਮਿੱਟੀ ਦੇ ਭਾਂਡਿਆਂ ਬਣਾਉਣ ਵਾਲੇ ਬਾਬੇ ਇਹ ਜਿਹੇ ਬਾਬੇ ਨਾਲ ਮੁਲਾਕਾਤ ਕਰਾਣੇ ਆ। ਤੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ, ਲਾਈਕ ਕਰਿਆ ਕਰੋ, ਸ਼ੇਅਰ ਕਰਿਆ ਕਰੋ, ਤਾਂ ਕਿ ਆਪਣੇ ਪੰਜਾਬ ਦਾ ਕਲਚਰ ਜ਼ਿੰਦਾ ਰਵੇ, ਸਾਡੀ ਸਕਾਫਤ ਜ਼ਿੰਦਾ ਰਵੇ। ਬਹੁਤ ਮਿਹਰਬਾਨੀ। अस्सलाम वालेकुम।